ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਤੇ ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦੇ ਬਾਰੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਤਾਂ ਉਹਨਾਂ ਦਾ ਨੰਬਰ ਹੈ 415909-0503। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਵਿੱਚ ਅਕਸਰੀ ਸਿਹਤ ਸੇਵਾਵਾਂ ਖਬਰਾਂ ਅਤੇ ਵਿਵਾਦਾਂ ਦੇ ਵਿੱਚ ਰਹਿੰਦੀਆਂ ਨੇ। ਮੌਂਟਰੀਅਲ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਮਰੀਜ਼ ਨੂੰ ਸਰਜਰੀ ਤੋਂ ਬਾਅਦ ਇੱਕ ਗਲਤ ਵਾਰਡ ਦੇ ਵਿੱਚ ਭੇਜਿਆ ਗਿਆ, ਜਿਹੜਾ ਕਿ ਰਾਤ ਨੂੰ ਖੁੱਲ੍ਹਾ ਨਹੀਂ ਰਹਿੰਦਾ। ਤੇ ਉਸ ਤੋਂ ਬਾਅਦ ਉਹਦੇ ਜਿਹੜੇ ਘਰ ਦੇ ਨੇ, ਉਹਦੇ ਜਿਹੜੇ ਵਾਰਸ ਸੀਗੇ, ਉਹ 8ਵੀਂ ਮੰਜ਼ਲ ਤੇ ਉਹਦਾ ਇੰਤਜ਼ਾਰ ਕਰਦੇ ਰਹੇ, ਉਹਦੀ ਵੇਟ ਕਰਦੇ ਰਹੇ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਮਰੀਜ਼ ਜਿਹੜਾ ਇਹਨੂੰ ਗਲਤ ਥਾਂ ਤੇ ਹਸਪਤਾਲ ਦੇ ਵਿੱਚ ਹੀ ਉਸ ਵਾਰਡ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਰਾਤ ਨੂੰ ਕੋਈ ਜਾਂਦਾ ਨਹੀਂ ਜਾਂ ਜਿਹੜਾ ਕਿ ਰਾਤ ਨੂੰ ਬੰਦ ਰਹਿੰਦਾ ਹੈ। ਅਸਲ ਦੇ ਵਿੱਚ ਇਹ ਮਰੀਜ਼ ਮੌਂਟਰੀਅਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਫਲੇਰੀ ਹਸਪਤਾਲ ਦੇ ਵਿੱਚ 3 ਫਰਵਰੀ ਦੀ ਰਾਤ ਨੂੰ। ਇਹ ਮੌਂਟਰੀਅਲ ਦੇ ਉੱਤਰੀ ਸਿਰੇ ਤੇ ਪੈਂਦਾ ਫਲੇਰੀ ਹਸਪਤਾਲ। ਮੌਂਟਰੀਅਲ ਦੇ ਵਿੱਚ ਇੱਕ ਮਰੀਜ਼ ਜਿਹੜਾ ਕਿ ਐਨਸਥੀਸੀਆ ਤੋਂ ਅਤੇ ਸਰਜਰੀ ਤੋਂ ਠੀਕ ਹੋ ਰਿਹਾ ਸੀ, ਉਸ ਨੂੰ ਬਿਨਾਂ ਕਿਸੇ ਨਿਗਰਾਨੀ ਜਾਂ ਡਾਕਟਰੀ ਸਹਾਇਤਾ ਦੇ ਘੰਟਿਆਂ ਤੱਕ ਖਾਲੀ ਮੰਜ਼ਿਲ ਤੇ ਛੱਡ ਦਿੱਤਾ ਗਿਆ। ਮਰੀਜ਼ ਜੋ ਕਿ ਇੱਕ ਫਾਇਰ ਫਾਈਟਰ ਆ ਦੱਸਿਆ ਗਿਆ, ਉਸ ਨੂੰ ਸ਼ਾਮ ਦੀ ਸਰਜਰੀ ਤੋਂ ਬਾਅਦ ਰਾਤੋਂ ਰਾਤ ਨਿਗਰਾਨੀ ਦੇ ਲਈ 8ਵੀਂ ਮੰਜ਼ਿਲ ਤੇ ਭੇਜਿਆ ਜਾਣਾ ਸੀ। ਪਰ ਉਸ ਨੂੰ ਗਲਤੀ ਦੇ ਨਾਲ ਤੀਜੀ ਮੰਜ਼ਿਲ ਤੇ ਲਿਜਾਇਆ ਗਿਆ, ਜੋ ਕਿ ਦਿਨ ਦੀ ਸਰਜਰੀ ਦੇ ਲਈ ਤਾਂ ਖੁੱਲ੍ਹਾ ਰਹਿੰਦਾ ਹੈ, ਪਰ ਰਾਤ ਨੂੰ ਬੰਦ ਹੁੰਦਾ ਹੈ। ਇਸ ਤੋਂ ਵੀ ਜ਼ਿਆਦਾ ਭਿਆਨਕ ਸਥਿਤੀ ਉਦੋਂ ਬਣ ਗਈ ਜਦੋਂ ਕਿ ਰੱਖ ਰਖਾਅ ਦਾ ਉੱਥੇ ਇੱਕ ਕਰਮਚਾਰੀ ਤਾਂ ਮੌਜੂਦ ਸੀ, ਮੁਲਾਜ਼ਮ, ਪਰ ਮੁਲਾਜ਼ਮ ਨੇ ਮਰੀਜ਼ ਨੂੰ ਨਹੀਂ ਦੇਖਿਆ ਤੇ ਬਾਹਰ ਜਾਂਦੇ ਸਮੇਂ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ। ਘੰਟਿਆਂ ਤੱਕ ਕਿਸੇ ਵੀ ਮੈਡੀਕਲ ਸਟਾਫ ਨੇ ਨਹੀਂ ਦੇਖਿਆ ਕਿ ਮਰੀਜ਼ ਲਾਪਤਾ ਸੀ ਜਾਂ ਉਸ ਨੂੰ ਗਲਤ ਥਾਂ ਤੇ ਭੇਜ ਦਿੱਤਾ। ਜਦੋਂ ਕਿ ਉਸ ਦੀ ਪਤਨੀ ਜੋ ਕਿ 8ਵੀਂ ਮੰਜ਼ਿਲ ਤੇ ਉਹਦਾ ਇੰਤਜ਼ਾਰ ਕਰ ਰਹੀ ਸੀ, ਉਸ ਨੇ 1 ਵਜੇ ਦੇ ਕਰੀਬ ਸਵਾਲ ਪੁੱਛਣੇ ਸ਼ੁਰੂ ਕੀਤੇ ਕਿ ਇੱਕ ਸਟਾਫ ਮੈਂਬਰ ਉਹਦੇ ਕਹੇ ਤੋਂ ਜਦੋਂ ਉਹਨੇ ਪੁੱਛ-ਦੱਸ ਕੀਤੀ ਤਾਂ ਇੱਕ ਜਾਂਚ ਕਰਨ ਦੇ ਲਈ ਚਲਾ ਵੀ ਗਿਆ। ਉਹ ਕੋਆਰਡੀਨੇਟਰ ਆਪਰੇਟਿੰਗ ਰੂਮ ਦੇ ਵਿੱਚ ਗਿਆ, ਪਰ ਉੱਥੇ ਮਰੀਜ਼ ਨਹੀਂ ਲੱਭਿਆ। ਫਿਰ ਵੀ ਕਿਸੇ ਨੇ ਇਹ ਸੰਕੇਤ ਦੇਣ ਦੇ ਲਈ ਪੀਲੇ ਕੋਡ ਨੂੰ ਸਰਗਰਮ ਨਹੀਂ ਕੀਤਾ ਕਿ ਇੱਕ ਵਿਅਕਤੀ ਲਾਪਤਾ ਸੀ। ਮਰੀਜ਼ ਜੋ ਕਿ ਐਨਸਥੀਸੀਆ ਤੋਂ ਠੀਕ ਹੋ ਰਿਹਾ ਸੀ, ਲਗਭਗ 2 ਘੰਟਿਆਂ ਬਾਅਦ ਸਵੇਰੇ 3 ਵਜੇ ਉਹ ਜਾਗਿਆ। ਉਹਦੇ ਨੇੜੇ-ਤੇੜੇ ਕੋਈ ਵੀ ਨਹੀਂ ਸੀ। ਇੱਕ ਗਾਊਨ ਦੇ ਵਿੱਚ, ਇੱਕ ਮੋਬਾਈਲ ਫੋਨ ਤੋਂ ਬਿਨਾਂ ਉਸ ਨੇ ਨਰਸਾਂ ਦੇ ਸਟੇਸ਼ਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਕੋਈ ਨਹੀਂ ਸੀ। ਫਿਰ ਉਸਨੇ ਫ਼ੋਨ ਚੁੱਕਿਆ ਤੇ ਸਿਤਮ ਜ਼ਰੀਫੀ ਇਹ ਸੀਗੀ ਕਿ ਜਦੋਂ ਉਹਨੇ ਫ਼ੋਨ ਚੁੱਕਿਆ ਤੇ ਸੁਰੱਖਿਆ ਨੂੰ ਬੁਲਾਇਆ, ਸੁਰੱਖਿਆ ਮੁਲਾਜ਼ਮ ਨੂੰ ਫ਼ੋਨ ਕੀਤਾ ਤੇ ਉਹਨੇ ਫ਼ੋਨ ਹੀ ਕੱਟਤਾ। ਫਿਰ ਉਹਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਜੋੜੇ ਨੇ ਹਸਪਤਾਲ ਛੱਡਣ ਦਾ ਫੈਸਲਾ ਕੀਤਾ। ਤੇ ਮਰੀਜ਼ ਨੂੰ ਜਦੋਂ ਛੁੱਟੀ ਦੇਣ ਤੋਂ ਪਹਿਲਾਂ ਉਸਦੇ ਜਿਹੜੇ ਸਰੀਰ ਦੇ ਲੱਛਣ ਸੀ ਉਹਨਾਂ ਨੂੰ ਦੇਖਿਆ ਗਿਆ ਤਾਂ ਦਰਦ ਦਾ ਮੁਲਾਂਕਣ ਕਰਨਾ ਸੀ, ਪਰ ਉਹਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਤਾਂ ਇਲਾਜ ਕਰਵਾਉਣ ਤੋਂ ਮਾਫ਼ ਕਰਨਾ, ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਤਾਂ ਹੁਣ ਇਸ ਘਟਨਾ ਨੂੰ ਲੈ ਕੇ ਮੌਂਟਰੀਅਲ ਦੀ ਸਿਹਤ ਮੰਤਰੀ ਨੇ ਵੀ ਮੌਂਟਰੀਅਲ ਦੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਵੀ ਆਪਣਾ ਬਿਆਨ ਦੇਣਾ ਪਿਆ ਉਹਨਾਂ ਨੂੰ ਵੀ। ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਲੋਕ ਇਸ ਘਟਨਾ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਇੱਕ ਮਰੀਜ਼ ਨੂੰ ਸਰਜਰੀ ਤੋਂ ਬਾਅਦ ਇਕੱਲਿਆਂ ਛੱਡਿਆ ਗਿਆ ਔਰ ਉਹਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਕਿ ਉਹ ਇਕੱਲਾ ਪਿਆ ਸੀ। ਤੇ ਉਸ ਤੋਂ ਬਾਅਦ ਹੁਣ ਇਹਨੇ ਇਸਦੇ ਵਕੀਲਾਂ ਨੇ ਵੀ ਕਿਹਾ ਕਿ ਇਹ ਘਟਨਾ ਜਿਹੜੀ ਆ ਉਹ ਬਰਦਾਸ਼ਤ ਤੋਂ ਬਾਹਰ ਕਰਨ ਵਾਲੀ ਹੈ। ਐਟਲਾਂਟਿਕ ਕੈਨੇਡਾ ਦੇ ਵਿੱਚ ਜਿਹੜੇ ਵੀ ਡਾਕਟਰ ਕੰਮ ਕਰਦੇ ਨੇ ਪ੍ਰਵਾਸੀ, ਉਹ ਬਗੈਰ ਕਿਸੇ ਵਾਧੂ ਲਾਇਸੈਂਸ ਦੇ ਹੁਣ ਕੈਨੇਡਾ ਦੇ 4 ਸੂਬਿਆਂ ਦੇ ਵਿੱਚ ਕੰਮ ਕਰ ਸਕਣਗੇ। ਨਵੇਂ ਐਟਲਾਂਟਿਕ ਫਿਜ਼ੀਸ਼ੀਅਨ ਰਜਿਸਟਰ ਦੀ ਬਦੌਲਤ ਉਹਨਾਂ ਨੂੰ ਇਹ ਸਹੂਲਤ ਮਿਲੂਗੀ। 4 ਐਟਲਾਂਟਿਕ ਸੂਬਿਆਂ ਦੇ ਪ੍ਰੀਮੀਅਰਸ ਦੀ ਮੀਟਿੰਗ ਦੇ ਦੌਰਾਨ ਇਸ ਗੱਲ ਦਾ ਐਲਾਨ ਕੀਤਾ ਗਿਆ। ਪਿਛਲੇ ਕਈ ਮਹੀਨਿਆਂ ਤੋਂ ਇਸ ਮਸਲੇ ਨੂੰ ਲੈ ਕੇ ਗੱਲਬਾਤ ਤਾਂ ਚੱਲ ਰਹੀ ਸੀ, ਪਰ ਹੁਣ ਇਸ ਨੂੰ 1 ਮਈ ਤੋਂ ਸਰਗਰਮੀ ਦੇ ਨਾਲ ਸ਼ੁਰੂ ਕਰ ਦਿੱਤਾ ਜਾਊਗਾ। 1 ਮਈ ਤੋਂ ਐਕਟੀਵੇਟ ਹੋ ਜਾਊਗਾ ਕਿ ਡਾਕਟਰਾਂ ਅਤੇ ਸਰਜਨਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਵਧੇਰੇ ਆਜ਼ਾਦ ਰੂਪ ਦੇ ਵਿੱਚ ਘੁੰਮਣ ਦੀ ਇਜਾਜ਼ਤ ਦੇਣ ਦੇ ਲਈ ਜਾਂ ਉਹਨਾਂ ਨੂੰ ਚੋਣ ਕਰਨ ਦੀ ਇਜਾਜ਼ਤ ਦੇਊਗਾ ਤੇ ਇਹਦੇ ਨਾਲ ਲਾਲ ਫੀਤਾਸ਼ਾਹੀ ਤੇ ਪ੍ਰਸ਼ਾਸਨਿਕ ਬੋਝ ਘਟੂਗਾ। ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਦੇ ਪ੍ਰੀਮੀਅਰ ਐਂਡਰਿਊ ਫਿਊਰੀ ਨੇ ਕਿਹਾ ਹੈ ਕਿ
ਪਹਿਲਾਂ ਸਿਰਫ ਇਹ ਸੀਗਾ ਕਿ ਜਿੱਥੋਂ ਦਾ ਕੋਈ ਵੀ ਲਾਇਸੈਂਸ ਸ਼ੁਦਾ ਡਾਕਟਰ ਹੁੰਦਾ ਸੀ, ਉਹ ਉੱਥੇ ਹੀ ਪ੍ਰੈਕਟਿਸ ਕਰ ਸਕਦਾ ਸੀ, ਉੱਥੇ ਹੀ ਅਭਿਆਸ ਕਰ ਸਕਦਾ ਸੀ। ਤਾਂ ਹੁਣ ਉਸਨੂੰ 4 ਜਿਹੜੇ ਆ ਐਟਲਾਂਟਿਕ ਸੂਬਿਆਂ ਦੇ ਵਿੱਚ ਉਹ ਜਾ ਕੇ ਇਲਾਜ ਕਰ ਸਕਦਾ, ਪ੍ਰੈਕਟਿਸ ਕਰ ਸਕਦਾ ਤੇ ਦੂਜਿਆਂ ਨੂੰ ਅਸਿਸਟ ਵੀ ਕਰ ਸਕਦਾ ਹੈ। ਜੇਕਰ ਮੌਜੂਦਾ ਵਿਵਸਥਾ ਦੀ ਗੱਲ ਕਰੀਏ ਤਾਂ ਵਰਤਮਾਨ ਦੇ ਵਿੱਚ ਡਾਕਟਰਾਂ ਨੂੰ ਹਰੇਕ ਸੂਬੇ ਜਾਂ ਖੇਤਰ ਦੇ ਵਿੱਚ ਵਿਅਕਤੀਗਤ ਮੈਡੀਕਲ ਲਾਇਸੈਂਸ ਹੋਣ ਦੀ ਲੋੜ ਹੁੰਦੀ ਸੀ, ਜਿੱਥੇ ਉਹ ਅਭਿਆਸ ਕਰਦੇ ਸਨ। ਇਹਦਾ ਮਤਲਬ ਇਹ ਹੈ ਕਿ ਜੇਕਰ ਉਹਨਾਂ ਨੇ ਕਿਸੇ ਸਹਿਕਰਮੀ ਦੀ ਮਦਦ ਕਰਨ ਦੇ ਲਈ ਦੂਜੇ ਸੂਬੇ ਜਾਂ ਇਲਾਕੇ ਦੇ ਵਿੱਚ ਜਾਣਾ ਹੈ, ਜਿੱਥੇ ਉਹਨਾਂ ਨੂੰ ਮਰੀਜ਼ਾਂ ਦੀ ਦੇਖਭਾਲ ਉਹਨਾਂ ਨੇ ਕਰਨੀ ਹੈ, ਤਾਂ ਉੱਥੇ ਜਾ ਕੇ ਉਹ ਕੰਮ ਨਹੀਂ ਸੀ ਕਰ ਸਕਦੇ, ਨਾ ਹੀ ਕਿਸੇ ਨੂੰ ਅਸਿਸਟ ਕਰ ਸਕਦੇ ਸੀ, ਪਰ ਹੁਣ ਉਹ ਕਰ ਸਕਣਗੇ। ਸੋ ਐਂਡਰਿਊ ਫਿਊਰੀ ਨੇ ਕਿਹਾ ਹੈ ਕਿ ਇਹਦੇ ਨਾਲ ਸਾਨੂੰ ਅਸੀਂ ਫੈਸਲਾ ਤਾਂ ਲਿਆ ਤਾਂ ਜੋ ਡਾਕਟਰਾਂ ਨੂੰ, ਜਿਹੜੇ ਇਹ ਸਿਹਤ ਕਰਮਚਾਰੀ ਇਹਨਾਂ ਇਲਾਕਿਆਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਆਲੇ ਦੁਆਲੇ ਘੁੰਮਣ ਦੀਆਂ ਜਿਹੜੀਆਂ ਰੁਕਾਵਟਾਂ ਦੂਰ ਹੋਣ ਤੇ ਇਹਦੇ ਨਾਲ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਇਹ ਸਹਾਈ ਸਿੱਧ ਹੋਵੇਗਾ ਕਿ ਜਿਹੜੇ 4 ਡਾਕਟਰ 4 ਜਿਹੜੇ ਐਟਲਾਂਟਿਕ ਸੂਬੇ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਫਿਜ਼ੀਸ਼ੀਅਨ ਨੇ, ਡਾਕਟਰ ਨੇ, ਪ੍ਰਵਾਸੀ ਡਾਕਟਰ ਨੇ, ਉਹ ਬਗੈਰ ਕਿਸੇ ਵਾਧੂ ਲਾਇਸੈਂਸ ਦੇ ਹੁਣ 4 ਸੂਬਿਆਂ ਦੇ ਵਿੱਚ ਹੀ ਕੰਮ ਕਰ ਸਕਣਗੇ। ਇਹ ਐਲਾਨ ਕੈਨੇਡਾ ਦੇ ਸਾਰੇ 13 ਪ੍ਰੀਮੀਅਰਾਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਜਦੋਂ 7 ਫਰਵਰੀ ਨੂੰ ਹੈਲਥ ਸਮਿਟ ਦੇ ਦੌਰਾਨ ਪੇਸ਼ ਕੀਤੇ ਗਏ ਫੈਡਰਲ ਫੰਡਿੰਗ ਸਮਝੌਤੇ ਜਾਂ ਸੌਦੇ ਦੇ ਲਈ ਕਹਿ ਲਓ, ਸਿਧਾਂਤਕ ਤੌਰ ਤੇ ਜਦੋਂ ਸਹਿਮਤੀ ਬਣੀ ਹੈ ਤੇ ਉਸ ਤੋਂ ਬਾਅਦ ਇਹਨਾਂ 4 ਐਟਲਾਂਟਿਕ ਸੂਬਿਆਂ ਦੇ ਪ੍ਰੀਮੀਅਰਜ਼ ਨੇ ਆਪਣੀ ਮੀਟਿੰਗ ਦੇ ਦੌਰਾਨ ਕੀਤਾ। ਗੱਲ ਕਰਦੇ ਹਾਂ ਓਨਟਾਰੀਓ ਦੀ ਵਿਧਾਨ ਸਭਾ ਦੀ। ਓਨਟਾਰੀਓ ਦੇ ਵਿੱਚ ਅੱਜ ਤੋਂ ਵਿਧਾਨ ਸਭਾ ਦਾ ਕੰਮਕਾਜ ਸ਼ੁਰੂ ਹੋਣ ਜਾ ਰਿਹਾ। ਪ੍ਰੋਵਿੰਸ ਵੱਲੋਂ ਪਿਛਲੇ ਮਹੀਨੇ ਕੀਤੇ ਗਏ ਵਾਅਦੇ ਦੇ ਮੁਤਾਬਕ ਸਿਹਤ ਸੁਧਾਰਾਂ ਸੰਬੰਧੀ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਿੱਲ ਦੇ ਵਿੱਚ ਪ੍ਰਾਈਵੇਟ ਕਲੀਨਿਕਸ ਨੂੰ ਵਧੇਰੇ ਸਰਜੀਕਲ ਪ੍ਰੋਸੀਜਰ ਅਤੇ ਡਾਇਗਨੋਸਟਿਕ ਟੈਸਟਸ ਕਰਨ ਦੀ ਖੁੱਲ੍ਹ ਦੇਣ ਦਾ ਮੁੱਦਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਬੈਕਲੌਗ ਨੂੰ ਖਤਮ ਕਰਨ ਦੇ ਲਈ ਹੋਰ ਤਬਦੀਲੀਆਂ ਕਰਨ ਦੀ ਤਜਵੀਜ਼ ਵੀ ਰੱਖੀ ਜਾਵੇਗੀ। ਪ੍ਰੋਵਿੰਸ ਦਾ ਕਹਿਣਾ ਇਹ ਵੀ ਹੈ ਕਿ ਅਗਲੇ ਸੈਸ਼ਨ ਦੇ ਵਿੱਚ ਸਕਿਲਡ ਟ੍ਰੇਡਸ, ਬੇਸ਼ਕੀਮਤੀ ਮਿਨਰਲਸ ਦੀ ਮਾਈਨਿੰਗ ਨੂੰ ਵਧਾਉਣ ਲਈ ਵੀ ਬਿੱਲ ਲਿਆਂਦਾ ਜਾਵੇਗਾ। ਰੁੱਖ ਕਰੀਏ ਬਰੈਂਪਟਨ ਦਾ। ਬਰੈਂਪਟਨ ਦੇ ਵਿੱਚ ਇੱਕ ਰਿਹਾਇਸ਼ੀ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਐਮਰਜੈਂਸੀ ਅਮਲੇ ਨੂੰ ਕੈਨੇਡੀ ਰੋਡ ਅਤੇ ਤੁਲਾਮੋਰ ਰੋਡਸ ਦੇ ਨੇੜੇ ਸਥਿਤ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗਣ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ ਸੀ। ਪੀਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਵਿਅਕਤੀ ਦੇ ਇਸ ਅੱਗ ਦੇ ਵਿੱਚ ਝੁਲਸ ਜਾਣ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ। ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਇਸ ਇਲਾਕੇ ਮੋਟਰਿਸਟ ਨੂੰ ਇਸ ਇਲਾਕੇ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਰੁੱਖ ਮਿਲਟਨ ਦਾ ਕਰਦੇ ਹਾਂ। ਮਿਲਟਨ ਦੇ ਵਿੱਚ ਗੋਲੀ ਚੱਲਣ ਦੀ ਇੱਕ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ ਹੈ ਤੇ 2 ਹੋਰਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪਤਾ ਲੱਗਿਆ ਕਿ ਇਹ ਘਟਨਾ ਗਿਬਸਨ ਕ੍ਰੀਜ਼ੈਂਟ ਦੇ ਇੱਕ ਘਰ ਦੇ ਵਿੱਚ ਵਾਪਰੀ ਹੈ, ਜਿੱਥੇ ਇਸ ਗੋਲੀ ਚੱਲਣ ਦੀ ਆਵਾਜ਼ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ ਸੀ। ਇੱਥੇ 2 ਜਾਣੇ ਘਰ ਦੇ ਵਿੱਚ ਦਾਖਲ ਹੋਏ ਸਨ ਤੇ ਉਹਨਾਂ ਨੇ ਘਰ ਦੇ ਅੰਦਰ ਕਈ ਗੋਲੀਆਂ ਚਲਾਈਆਂ। ਇੱਕ ਜਾਣੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੇ ਪਾਸੇ ਇੱਕ ਹਮਲਾਵਰ ਕਹਿ ਲਓ ਜਾਂ ਇੱਕ ਘਰ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਲੋਕਾਂ ਨੂੰ ਇਸ ਘਟਨਾ ਦੇ ਕਰਕੇ ਕੋਈ ਖਤਰਾ ਨਹੀਂ ਹੈ ਤੇ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਘਰ ਦੇ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ, ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਵੜੇ ਸੀ ਜਾਂ ਉਹਨਾਂ ਵੱਲੋਂ ਘਰ ਦੇ ਵਿੱਚ ਵੜਨ ਦਾ ਕੋਈ ਹੋਰ ਇਰਾਦਾ ਸੀ। ਤੇ ਗੱਲ ਕਰੀਏ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੇ ਕੈਨੇਡਾ ਦੇ ਸ਼ਹਿਰ ਵੁੱਡਸਟਾਕ ਦੇ ਵਿੱਚ, ਓਨਟਾਰੀਓ ਦੇ ਵਿੱਚ ਇੱਕ ਜਿਹੜੀ ਹੈ ਉਹ ਸਿੱਖਾਂ ਦੀ ਕੈਨੇਡਾ ਦੇ ਵਿੱਚ 200 ਸਾਲਾਂ ਦੇ ਇਤਿਹਾਸ ਨੂੰ ਜਿਹੜੀ ਡਿਸਪਲੇ ਕਰਦੀ ਹੈ, ਉਹ ਪ੍ਰਦਰਸ਼ਨੀ ਲੱਗੀ ਹੈ। ਤੇ ਦੱਸਦੇ ਚੱਲੀਏ ਕਿ ਇਹ ਜਿਹੜੀ ਪ੍ਰਦਰਸ਼ਨੀ ਹੈ ਇਹਦੇ ਵਿੱਚ ਇਸ ਨੂੰ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਨੇ ਜਿਹੜਾ ਉਹ ਪ੍ਰਦਰਸ਼ਿਤ ਕੀਤਾ ਤੇ ਇਹਦੇ ਵਿੱਚ 1809 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਕਿਹੜੇ-ਕਿਹੜੇ ਦੌਰ ਦੇ ਵਿੱਚੋਂ ਗੁਜ਼ਰਨਾ ਪਿਆ, ਕਿਵੇਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਹਿਲਾਂ ਮੁਸ਼ੱਕਤਾਂ ਸੀਗੀਆਂ, ਕਿਵੇਂ ਉਹਨਾਂ ਨੇ ਘਾਲਣਾ ਘਾਲੀ ਤੇ ਹੁਣ ਉਹ ਅੱਜ ਦੇ ਜੀਵਨ ਪੱਧਰ ਉੱਤੇ ਪਹੁੰਚੇ ਹੈ। ਸੋ ਇਹ ਜਿਹੜੀ ਪ੍ਰਦਰਸ਼ਨੀ ਹੈ ਇਹਦੇ ਵਿੱਚ ਇਹੀ ਦਿਖਾਇਆ ਗਿਆ ਹੈ ਕਿ 200 ਸਾਲਾਂ ਦੇ ਵਿੱਚ ਸਿੱਖ ਇੱਥੇ ਆ ਕੇ ਕਿਵੇਂ ਉਹਨਾਂ ਨੇ ਇਸ ਖਿੱਤੇ ਨੂੰ ਉੱਚਾ ਚੁੱਕਣ ਦੇ ਲਈ ਆਪਣਾ ਯੋਗਦਾਨ ਪਾਇਆ। ਸੋ ਇੱਥੇ ਹੁਣ ਬਹੁਤ ਸਾਰੇ, ਖਾਸ ਕਰਕੇ ਜੇ ਗੱਲ ਕਰੀਏ ਤਾਂ ਸਵਰੂਪ ਕੌਰ ਸਾਰਨ ਜਿਹੜੇ ਕਿ ਗ੍ਰੇਡ 11 ਦੇ ਸਟੂਡੈਂਟ ਨੇ, ਉਹਨਾਂ ਨੇ ਵੀ ਇੱਥੇ ਜਿਹੜੇ ਉਹ ਵੀ ਵਿਜ਼ਟਰਸ ਦੇ ਵਿੱਚੋਂ ਇੱਕ ਨੇ ਤੇ ਉਹਨਾਂ ਨੇ ਆਪਣੇ ਜਿਹੜੇ ਐਕਸਪੀਰੀਅੰਸ ਆ ਉਹ ਸ਼ੇਅਰ ਕੀਤੇ ਨੇ। ਇਹਦੇ ਨਾਲ ਹੀ ਜੇ ਗੱਲ ਕਰੀਏ ਤਾਂ
ਦਰਸ਼ਨ ਬੇਦੀ ਜਿਹੜੇ ਕਿ 1978 ਦੇ ਵਿੱਚ ਆਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਮਿਸੀਸਾਗਾ, ਉਹ ਇੱਥੇ ਵੁੱਡਸਟਾਕ ਦੇ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਨੇ ਵੀ ਆਪਣੇ ਜਿਹੜੇ ਐਕਸਪੀਰੀਅੰਸ ਆ ਉਹ ਇੱਥੇ ਆ ਕੇ ਸ਼ੇਅਰ ਕੀਤੇ ਆ ਕਿ ਸਾਨੂੰ ਇੱਥੋਂ ਸਾਡਾ ਇਤਿਹਾਸ ਜਾਣ ਕੇ ਬੜੀਆਂ ਜਾਣਕਾਰੀਆਂ ਹੋਰ ਮਿਲੀਆਂ ਤੇ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਤੇ ਸਾਨੂੰ ਪਤਾ ਲੱਗਿਆ ਕਿ ਸਾਡੇ ਪੁਰਖਿਆਂ ਨੇ ਕਿੱਡੀ ਵੱਡੀ ਘਾਲਣਾ ਜਿਹੜੀ ਆ ਉਹ ਘਾਲੀ ਹੈ। ਜਾਂਦਿਆਂ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਮੌਸਮ ਦੀ, ਖਾਸ ਕਰਕੇ ਟੋਰਾਂਟੋ ਦੀ, ਸਰਕਾਰੀ ਮੌਸਮ ਏਜੰਸੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਟੋਰਾਂਟੋ ਦੇ ਇਲਾਕਿਆਂ ਦੇ ਵਿੱਚ ਵਸਦੇ ਲੋਕਾਂ ਨੂੰ ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਨਵਾਇਰਨਮੈਂਟ ਕੈਨੇਡਾ ਦੀ ਜੇਕਰ ਚੇਤਾਵਨੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਰਦੀਆਂ ਦੇ ਤੂਫਾਨ ਦੀ ਇੱਕ ਚੇਤਾਵਨੀ ਜਾਰੀ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖਾਸ ਕਰਕੇ ਕੱਲ੍ਹ ਨੂੰ ਜਿਹਨੇ ਯਾਤਰਾ ਕਰਨੀ ਹੈ ਤਾਂ ਉਹ ਥੋੜ੍ਹਾ ਧਿਆਨ ਰੱਖੇ। ਇਹ ਹਫ਼ਤੇ ਦੇ ਅਖੀਰ ਤੱਕ ਵੀ ਇਹ ਜਿਹੜੀਆਂ ਮੌਸਮੀ ਗੜਬੜਾਂ ਹੈ, ਇਹ ਚੱਲ ਸਕਦੀਆਂ ਨੇ ਤੇ ਕੱਲ੍ਹ ਨੂੰ ਹੁਣ ਸ਼ਹਿਰ ਦੇ ਵਿੱਚ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਜਿਹੜੀ ਪੇਸ਼ੀਨਗੋਈ ਆ ਉਹ ਕੀਤੀ ਗਈ ਹੈ ਤੇ ਨਾਲ ਹੀ ਇਹਦੇ ਵਿੱਚ ਇਹ ਕਿਹਾ ਗਿਆ, ਜਿਹੜੀ ਐਨਵਾਇਰਨਮੈਂਟ ਕੈਨੇਡਾ ਨੇ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਕਿ ਬਰਫ਼ ਵੀ ਜੰਮ ਸਕਦੀ ਹੈ ਤੇ ਮੀਂਹ ਦਾ ਖਤਰਾ ਵੀ ਹੈ ਤੇ ਇਸ ਕਰਕੇ ਜਿਨ੍ਹਾਂ ਨੇ ਟਰੈਵਲ ਕਰਨਾ, ਖਾਸ ਕਰਕੇ ਦੱਖਣੀ ontario ਦੇ ਹਿੱਸਿਆਂ ਦੇ ਵਿੱਚ, ਤਾਂ ਉਹ ਥੋੜ੍ਹਾ ਸੰਭਲ ਕੇ ਟਰੈਵਲ ਕਰਨ। ਸੜਕਾਂ, ਰਾਜਮਾਰਗਾਂ ਤੇ ਅਫੜਾ-ਤਫੜੀ ਦੀ ਜਿਹੜੀ ਆ ਹਾਲਾਤ ਪੈਦਾ ਹੋ ਸਕਦੇ ਨੇ। ਬਰਫੀਲੇ ਤੇ ਤਿਲਕਣ ਦੀਆਂ ਬਰਫ਼ ਪੈਣ ਕਰਕੇ ਤਿਲਕਣ ਦੀਆਂ ਸਥਿਤੀਆਂ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਇੱਕ ਤੂਫਾਨ ਦੀ ਪੇਸ਼ੀਨਗੋਈ ਵੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ, ਖਾਸ ਕਰਕੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਘੰਟਿਆਂ ਦੀ ਆਵਾਜਾਈ ਦੇ ਵਿੱਚ ਤੁਸੀਂ ਫਸ ਵੀ ਸਕਦੇ ਹੋ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।